व्यूअर्स वेलकम बैक हम प्रोग्राम सो व्यूअर्स गलबात करन जा रहे हैं वाले सैक्शन दे विच के मालदीव्स दे ਜਿਹੜੇ ਪ੍ਰੈਜ਼ੀਡੈਂਟ ਨੇ ਐਲਾਨ ਕੀਤਾ ਹੈ ਕਿ ਉਹ ਬਹੁਤ ਜਲਦੀ ਭਾਰਤੀ ਫੌਜ ਨੂੰ ਮਾਲਦੀਵਸ ਤੋਂ ਬਾਹਰ ਕੱਢ ਦੇਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਤੁਹਾਡੇ ਲਾਈਵ ਜਿਹੜੇ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो क्योंकि इस वेले मिडल ईस्ट की डिवेलपमेंट और दूसरे इशूज़ नूं ਜਿਹੜਾ ਇਸ ਢੰਗ ਨਾਲ ਇੰਡੀਅਨ ਮੀਡੀਆ ਜਿਹੜਾ ਗੋਦੀ ਮੀਡੀਆ ਦਰਬਾਰੀ ਮੀਡੀਆ ਉਹ ਉਭਾਰਦਾ ਹੈ ਕਿ ਐਂ ਲੱਗਦਾ ਵੀ ਬਾਕੀ ਸਭ ਭਾਰਤ ਦੇ ਹੱਕ ਵਿੱਚ ਹਵਾਵਾਂ ਚੱਲ ਰਹੀਆਂ ਨੇ। ਹਾਲਾਂਕਿ ਹਕੀਕਤਨ ਜੇ ਅਸੀਂ ਦੇਖੀਏ ਕਿ ਈਵਨ ਉਹਨਾਂ ਦੇ ਨੇਬਰਹੁੱਡ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਬੰਗਲਾਦੇਸ਼ ਤੇ ਪ੍ਰੋਮੀਨੈਂਟ ਜਿਹੜੀ ਸ਼ੇਖ ਹਸੀਨਾ ਇਹਨਾਂ ਦੀ ਰਾਹ ਦੀ ਕ੍ਰੀਏਟ ਕੀਤੀ ਹੋਈ ਹੈ, ਉਹਨਾਂ 'ਚੋਂ ਬਹੁਤ ਸਾਰਿਆਂ ਦੇ ਵੀਜ਼ੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕੈਂਸਲ ਕੀਤੇ ਨੇ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫੋਲੋ ਨਹੀਂ ਕਰ ਰਹੇ। ਇਸੇ ਤਰ੍ਹਾਂ ਮਾਲਦੀਵਸ ਜਿਹੜਾ ਛੋਟਾ ਜਿਹਾ ਟਾਪੂ ਹੈ ਆਲਮੋਸਟ ਉਹਨਾਂ ਦੇ 10,000 ਦੇ ਕਰੀਬ ਜਿਹੜੇ ਨੇ ਉਹ ਨਿੱਕੇ ਨਿੱਕੇ ਆਈਲੈਂਡ ਨੇ 1200 ਨਾਟ 10,000 ਨੇ ਮੇਡ ਅਪ ਆਫ 1200 ਕੋਰਲ ਆਈਲੈਂਡਸ ਔਰ ਆਪਣਾ ਉਹ ਛੋਟਾ ਜਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਕੋਰਲ ਆਈਲੈਂਡ ਨੇ ਅਨਇਨਹੈਬਿਟਡ ਨੇ ਜਿੱਥੇ ਆਬਾਦੀ ਨਹੀਂ ਹੈ। ਇਹ ਛੋਟਾ ਜਿਹਾ ਹੈ, ਮੁਸਲਮਾਨ ਮੈਜੋਰਿਟੀ ਹੈ, ਸੁੰਨੀ ਮੁਸਲਮਾਨ ਨੇ ਔਰ ਇਹ ਬੜਾ ਇਹਦੀ ਜਿਹੜੀ ਲੋਕੇਸ਼ਨ ਹੈ ਮਾਲਦੀਵਸ ਦੀ ਉਹ ਬੜੀ ਅਹਿਮ ਹੈ ਸਮੁੰਦਰ ਦੇ ਵਿੱਚ ਕਿਉਂਕਿ ਖਾਸ ਤੌਰ 'ਤੇ ਜਦੋਂ ਹੁਣ ਇੰਡੋ ਪੈਸੀਫਿਕ ਦੇ ਨਾਂ ਥੱਲੇ ਜਿਹੜੀ ਸਟ੍ਰੈਟਜੀ ਜਾਂ ਜਿਹੜਾ ਅਮਰੀਕਾ ਇੰਡੀਆ ਅਲਾਇੰਸ ਜਾਂ ਚੀਨ ਨੂੰ ਘੇਰਨ ਦੀ ਲਾਈਨ ਔਰ ਇਹ ਮਾਲਦੀਵਸ ਉਵੇਂ ਹੀ ਅਹਿਮੀਅਤ ਰੱਖਦਾ ਹੈ ਜਿਵੇਂ ਅੰਡੇਮਾਨ ਨਿਕੋਬਾਰ ਆਈਲੈਂਡ ਜਿਹੜੇ ਨੇ ਭਾਰਤ ਦੇ ਉਹ ਰੱਖਦੇ ਨੇ। ਉਹ ਤਾਂ ਦੱਬੇ ਹੋਏ ਨੇ ਇਹਨਾਂ ਨੇ ਪਰ ਮਾਲਦੀਵਸ ਦੇ ਵਿੱਚ ਹੁਣ ਤੱਕ ਬਹੁਤ ਜ਼ਿਆਦਾ ਇਨਫਲੂਐਂਸ ਭਾਰਤ ਦਾ ਰਿਹਾ ਕਿਉਂਕਿ ਉਹਨਾਂ ਦੇ ਲਈ ਵੀ ਜਿਹੜੀ ਟੂਰਿਸਟ ਇੰਡਸਟਰੀ ਆ ਉਹ ਹੀ ਸਭ ਬੜਾ ਖੂਬਸੂਰਤ ਹੈ ਉਹ। ਔਰ ਇਹਦੇ 'ਚ ਉਹ ਜਿਵੇਂ ਬੰਗਲਾਦੇਸ਼ 'ਚ ਇਹ ਆਪਣੀ ਹਕੂਮਤ ਬਣਾਉਂਦੇ ਨੇ ਹਮੇਸ਼ਾ ਰਾਹ ਰਾਹੀਂ ਸ਼ੇਖ ਹਸੀਨਾ ਦੂਜੀ ਆਪੋਜੀਸ਼ਨ ਨੂੰ ਦੱਬ ਕੇ ਰੱਖਣਾ ਜਾਂ ਮੁਕੱਦਮਿਆਂ 'ਚ ਉਲਝਾਉਣਾ, ਮਾਲਦੀਵਸ ਦੇ ਵਿੱਚ ਵੀ ਇਹਨਾਂ ਦੀ ਰਾਹ ਦੀ ਸਿੱਧੀ ਇੰਟਰਫੇਰੈਂਸ ਰਹੀ। ਔਰ ਜਿਹੜਾ ਐਕਸ ਪ੍ਰੈਜ਼ੀਡੈਂਟ ਸੀ ਹੁਣ ਦੀਆਂ ਚੋਣਾਂ ਜਿਹੜਾ ਆਇਆ ਉਹਨੇ ਇੱਕੋ ਹੀ ਜਿਹੜਾ ਆਪਣਾ ਸਲੋਗਨ ਦਿੱਤਾ ਸੀ ਕਿ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ ਤੇ ਫਿਰ ਮੈਂ ਮਾਲਦੀਵਸ 'ਚੋਂ ਭਾਰਤ ਦੀ ਫੌਜ ਨੂੰ ਬਾਹਰ ਕੱਢਾਂਗਾ। ਹਾਲਾਂ ਭਾਰਤ ਦੀ ਫੌਜ ਨੇ ਜੀ 2 ਹੈਲੀਕਾਪਟਰ ਨੇ ਅਸੀਂ ਵਿਪਤਾ ਦੇ ਲਈ ਆਪਦਾ ਦੇ ਲਈ ਸੁਰੱਖਿਅਤ ਲਈ ਰੱਖੇ ਨੇ ਲੇਕਿਨ ਇੰਡੀਅਨ ਆਰਮੀ ਪ੍ਰੈਜ਼ੈਂਸ ਰੱਖੀ ਹੋਈ ਹੈ। ਮਾਲਦੀਵਸ ਦਾ ਜਿਹੜਾ ਜਿਸ ਪ੍ਰੈਜ਼ੀਡੈਂਟ ਨੂੰ ਜੇਲ੍ਹ 'ਚ ਪਾ ਕੇ ਇੰਡੀਆ ਨੇ ਆਪਣਾ ਬਣਾਇਆ ਸੀ ਉਹ ਹੈ ਜਿਹਨੇ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਉੱਤੇ ਦਸਤਖਤ ਕੀਤੇ ਹੋਏ ਨੇ, ਬੰਗਲਾਦੇਸ਼ ਨੇ ਵੀ ਕੀਤੇ ਹੋਏ ਨੇ ਕਿ ਚਾਈਨਾ ਦੇ BRI ਦਾ ਹਿੱਸਾ ਨੇ। ਔਰ ਅੱਜ ਇਹਨਾਂ ਦੀ ਪ੍ਰੋਮੀਨੈਂਟ ਜਿਹੜੀ ਹੈ ਨਿਊਜ਼ ਹੈ Maldives president-elect says he is committed to removing the Indian military from the archipelago. ਇੱਥੇ ਉਹਨਾਂ ਦੀ ਆਰਮੀ ਬੇਸ ਉਹਨਾਂ ਨੇ ਬਣਾਇਆ ਹੋਇਆ ਹੈ। The president-elect of Maldives says he is sticking to his campaign promise to remove Indian military personnel stationed in archipelago state, promising he will initiate the process. ਅਜੇ ਇਲੈਕਟ ਹੋਇਆ ਉਹਨੇ ਕਿਹਾ ਜੀ ਮੈਂ ਜੋ ਪ੍ਰੋਮਿਸ ਕੀਤਾ ਸੀ ਉਸ ਨੂੰ ਮੈਂ ਪੂਰਾ ਕਰਾਂਗਾ ਔਰ ਮੈਂ ਬਹੁਤ ਜਲਦੀ ਭਾਰਤੀ ਫੌਜ ਨੂੰ ਉੱਥੋਂ ਜਿਹੜਾ ਆਰਕੀਪੈਲਾਗੋ ਜਿੱਥੇ ਬੇਸ ਹੈ ਉੱਥੋਂ ਕੱਢਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਕਿਹਾ ਜੀ ਮੈਂ ਆਈ ਸਟਿਕ ਟੂ ਕੈਂਪੇਨ ਪ੍ਰੋਮਿਸ ਟੂ ਰਿਮੂਵ ਇੰਡੀਅਨ ਮਿਲਟਰੀ ਪਰਸਨਲ ਸਟੇਸ਼ਨਡ ਇਨ ਆਰਕੀਪੈਲਾਗੋ ਸਟੇਟ ਪ੍ਰੋਮਿਸਿੰਗ ਹੀ ਵੁਡ ਇਨੀਸ਼ੀਏਟ ਦਾ ਪ੍ਰੋਸੈਸ। ਮੁਹੰਮਦ ਮੁਇਜ਼ੋ told his supporters gathered Monday night at his celebration of his election victory that he would not stand for a foreign military staying in the Maldives against the will of its citizens. ਉਹਨੇ ਕਿਹਾ ਜੀ ਜੇ ਮੈਂ ਪ੍ਰੋਮਿਸ ਕੀਤਾ ਔਰ ਆਪਣੀ ਵਿਕਟਰੀ ਸਟੇਟਮੈਂਟ ਦੇ ਰਿਹਾ ਸੀ ਕਿ ਆਪਣੀ ਧਰਤੀ ਦੇ ਉੱਤੇ ਅਸੀਂ ਕਿਸੇ ਨੂੰ ਵੀ ਬਾਹਰਲੇ ਮੁਲਕ ਦੀ ਫੌਜ ਨੂੰ ਨਹੀਂ ਰਹਿਣ ਦੇਵਾਂਗੇ। ਪੀਪਲ ਹੈਵ ਟੋਲਡ ਅਸ ਦੈਟ ਦੇ ਡੋਂਟ ਵਾਂਟ ਫੋਰਨ ਮਿਲਟਰੀ ਹੇਅਰ। ਔਰ ਉਹਦੇ 'ਚ ਹੁਣ ਇਹਨਾਂ ਦਾ ਖੁਦ ਹੀ ਮੀਡੀਆ ਕਹਿ ਰਿਹਾ ਇਟ ਇਜ਼ ਏ ਸੀਰੀਅਸ ਬਲੋ ਟੂ ਇੰਡੀਆ ਇਨ ਇਟਸ ਜੀਓਪੋਲੀਟੀਕਲ ਰਾਈਵਲਰੀ ਵਿਦ ਚਾਈਨਾ in the India-Ocean region, where the Maldives presidential runoff election on Saturday was seen as a virtual referendum on which of the regional powers would have the biggest influence on the archipelago. ਉਹਨਾਂ ਨੇ ਕਿਹਾ ਰੈਫਰੈਂਡਮ ਸੀ, ਉਹਨੇ ਕਿਹਾ ਮੈਂ ਕੱਢਾਂਗਾ ਇੰਡੀਅਨ ਫੌਜ ਨੂੰ। ਸੋ ਜਿਹੜੇ ਲੋਕ ਨੇ ਉਹ ਚੀਨ ਦੇ ਹੱਕ ਵਿੱਚ ਖਲੋਤੇ ਨੇ ਔਰ ਇਸ ਸਾਰੇ ਦੇ ਚਲਦੇ ਆ ਉਹਨੇ ਕਿਹਾ ਉਹਨਾਂ ਦਾ ਮੇਨ ਥੀਮ ਹੀ ਇਹ ਸੀ ਮਿਸਟਰ ਮਿਊਜ਼ੋ ਦਾ ਕਿ ਇੰਡੀਆ ਆਊਟ। ਉਹਨੇ ਨਾਅਰਾ ਹੀ ਇਹ ਦਿੱਤਾ ਵੀ ਇੰਡੀਆ ਆਊਟ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜਿਹਦੇ ਗਵਾਂਢੀ ਵੀ ਉਹਦੇ ਨਾਲ ਨਹੀਂ ਨੇ ਰਾਦਰ ਉਸ ਦੇ ਉਲਟ ਭੁਗਤ ਰਹੇ ਨੇ
ਇਹ ਕਿਹੜੀ ਸੁਪਰ ਪਾਵਰ ਹੈ, ਕਿਹੜੀ ਰੀਜਨਲ ਪਾਵਰ ਹੈ, ਕਿਹੜੀ ਇਕਨੋਮਿਕਲ ਪਾਵਰ ਹੈ। ਤੇ ਉੱਥੇ ਬੈਠੇ ਜਿਹੜੇ ਨੇ ਉਹ ਪੂੰਛ ਚੱਡਿਆਂ 'ਚ ਦੇ ਕੇ ਕਹਿ ਰਹੇ ਨੇ ਜੀ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ। ਤੁਸੀਂ ਆਪਣੇ ਆਪ ਦੇ ਨਾਲ ਖਲੋਣ ਜੋਗੇ ਨਹੀਂ ਹੋ ਔਰ ਤੁਹਾਡਾ ਹਸ਼ਰ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੀ ਡਿਸਇੰਟੀਗ੍ਰੇਸ਼ਨ ਵਾਂਗ ਕਈ ਟੁਕੜਿਆਂ 'ਚ ਤੁਹਾਡਾ ਵੰਡਿਆ ਜਾਣ ਵਾਲਾ ਹੋਣ ਵਾਲਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ YouTube ਦੇ ਉੱਪਰ ਉਹ ਲੈਣ ਜਾਣੇ ਆ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਬਲਜੀਤ ਬਰਾਜੀ ਫਤਿਹ ਬੁਲਾਉਂਦੇ ਨੇ, ਔਰ 61010 ਕਹਿੰਦੇ ਨੇ ਵੀ ਕੈਨਟ ਫੋਰਗੇਟ ਸ਼ਹੀਦ ਹਰਦੀਪ ਸਿੰਘ ਐਂਡ ਇੰਡੀਆਜ਼ ट्रांसलेशन रिप्रेशन उन्होंने किया एंड इसी तरह राजनप्रीत भी फतेह बुलाते हैं और जसप्रीत बराड़ जी भी फतेह बुलाते हैं और लखविंदर सिंह औलख जी भी कहते हैं सत श्री अकाल गुरु साई खालसा जिंदाबाद आज़ाद पंजाब खुशहाल पंजाब एंड खालसा देश पंजाबी सानू फतेह बुलाते हैं और जसप्रीत बराड़ जी कहते खालसा रेफरेंडम वोटिंग 29 अक्टूबर सरी वैनकूवर कैनेडा पंजाब हाल खालसा जिंदाबाद उन्होंने कहा। और इस तरह मजीद सिंह इंसानी भी फतेह बुलाते हैं और खालसा राज भी कहते हैं कि वाहगुरू मेहर करना सारिਆਂ ते एंड जुबेर जाकूबी जी भी आए ने कहते हैं कि डॉक्टर साहब प्रे फॉर पीस आपको तो पता है मैं तो उस इलीगल मुल्क का नाम भी लेना पसंद नहीं करता। अब ये जंग मजहबी जंग में तब्दील हो चुकी है। सो इंडिया के मीडिया को देखकर ऐसे लगता है कि जैसे कि हमास ने ये हमला इंडिया पर किया हो। बिल्कुल। और कहते नो जस्टिस नो पीस एंड इसी तरह हरमिंदर सिंह जी कहते ने सानू फतेह बुलाते हैं और कहते हैं कि TV 84 चैनल देख रहे खालसानी भैणां ते भरावां नू वाहिगुरू जी का खालसा वाहिगुरू जी की फतेह एंड खालसा जिंदाबाद कहते हैं एंड जसकीरत सिंह जी भी फतेह बुला के कहते डॉक्टर साहब जी जो मसला मिडल ईस्ट विच ਚੱਲ ਰਿਹਾ ਸਾਡੀ ਧਿਰ ਨੂੰ ਬਹੁਤ ਟਿੱਪਣੀ ਕਰਨ ਦੀ ਬਜਾਏ ਚੁੱਪ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਹਜੇ ਕੋਈ ਧਿਰ ਨਹੀਂ ਆ, ਸਾਡਾ ਕੋਈ ਦੇਸ਼ ਨਹੀਂ ਹੈ। ਸੋ ਇਸੇ ਤਰ੍ਹਾਂ ਜੋਨ ਸਨ ਵੀ ਨਾਈਸ ਸਰ ਕਹਿੰਦੇ ਨੇ एंड जुबेर जी कहते हैं कि जब तक इंसाफ नहीं होगा दुनिया में अमन नहीं होगा। इंडिया होश करे कश्मीर और खालिस्तान आज़ाद करे वरना इंडिया तबाह हो जाएगा। इसी तरह जतिंदर सिंह जी भी फतेह बुलाते हैं और मनजीत सिंह मठारू जी कहते गुरसिखां नूं वधाइयां गुरां ने सिखां दी बांह फड़ी ते सिखां दा घर खालसा जल्द बन रहा। वाहिगुरू जी का खालसा वाहिगुरू जी की फतेह उन्होंने कहा। मेरा ख्याल है मैं हुण फेसबुक ते मैसेजेस लैंदा। हाँ जी। बाई लाडी कहंदे ने अकाल ही अकाल 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 अकाल। रणजोत सिंह उन्होंने फतेह बुलाई। राजबिंदर सिंह जिहड़े साडे रैगूलर व्यूअर ने नाल दी नाल कमेंट भी करदे ने उन्होंने कहा दिस शेमलेस नेतन्याहू शुड बी हेल्ड अकाउंटेबल फॉर द लॉस ऑफ ऑल लाइव्स लॉस्ट ऑन बोथ साइड्स एंड इफ ही हैज़ एनी शेम he should have resigned for his willful failure to save his people। ਰਾਜਵਿੰਦਰ ਸਿੰਘ ਜੀ ਇਹ ਜਿਹੜੇ ਸੱਤਾ ਦੇ ਭੁੱਖੇ ਲੋਕ ਹੁੰਦੇ ਨੇ ਉਹ ਨੇਤਨਯਾਹੂ ਹੋਏ ਮੋਦੀ ਹੋਏ ਪੁਤਿਨ ਹੋਏ ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹ ਸਾਰੇ ਮੈਗਲੋਮੈਨਿਕ ਵੀ ਨੇ ਨਾਰਸਿਸਿਸਟ ਵੀ ਨੇ ਔਰ ਮੈਂਟਲੀ ਸਿਕ ਲੋਕ ਨੇ। ਇਹਨਾਂ ਦੇ ਲਈ ਪਾਵਰ ਹੀ ਮੈਟਰ ਕਰਦੀ ਹੈ। ਇਹਨਾਂ ਨੂੰ ਹਿਊਮਨ ਜਿਹੜਾ ਦੁੱਖ ਹੈ ਜਾਂ ਡੁੱਲਿਆ ਖੂਨ ਹੈ ਉਹ ਇਹਨਾਂ ਤੇ ਕੋਈ ਅਸਰ ਨਹੀਂ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਟ ਲੁਕਸ ਲਾਈਕ ਕਿਲਰ ਨੇਤਨਯਾਹੂ planned it so they can occupy more of Gaza land and it's easier to kill people in the name of terrorism। That is why killer Modi wants the Sikhs to pick up arms। ਇਹ ਚਾਰਜ ਸਾਡਾ ਨਹੀਂ ਹੈ, ਇਹ ਈਵਨ ਇਜ਼ਰਾਈਲ ਚੋਂ ਉਹਨਾਂ ਦੀਆਂ ਆਪਣੀਆਂ ਪਬਲੀਕੇਸ਼ਨਸ ਦਾ ਵੀ ਹੈ ਕਿ ਹਮਾਸ ਨੂੰ ਸ਼ੁਰੂ 'ਚ ਇਹਨਾਂ ਨੇ ਹੀ ਬਿਲਟ ਕੀਤਾ ਤਾਂ ਕਿ PLO ਨੂੰ ਕਮਜ਼ੋਰ ਕੀਤਾ ਜਾਏ। ਇਹ ਵੱਖਰੀ ਕਹਾਣੀ ਹੈ ਕਿ ਹਮਾਸ ਵਾਲੇ ਜਦੋਂ ਖੁਦ ਥੋੜ੍ਹੇ ਬਹੁਤ ਪਾਵਰਫੁਲ ਹੋਏ तो उन्होंने कोई इंडिपेंडेंट एक्शन लिया हो, लेकिन ये कोई शक नहीं है कि ये इन्हां दी डिवाइड एंड रूल वाली लाइन भी रही। अदरवाइज यासर अराफात नाल समझौते तो बाद टू नेशन थ्योरी जिहड़ी है वो सल्यूशन उही हल सी जिहड़ा मन्निया सी इन्हां ने, पर इन्हां ने 27 सालां फलस्तीनियां दा वो हशर कर दिता है कि जे हुण अज इस हद तक गए ने तो जिन्होंने बहुत सारा यूरोपीयन मीडिया भी कह रहा है कि दे हैव नथिंग टू लूज क्योंकि उन्होंने तो एक ओपन जेल च रखा होया। और इस तरह किरपाल चीमा वो कहते हैं पंजाब बनाम भारत माता हिंदूत्ववादी राष्ट्रीय नीति अधीन आने वाले समय विच
ਪੰਜਾਬ ਨੂੰ ਪਾਣੀ ਵੰਡ, ਰੰਗ, ਨਸਲ, ਧਰਮ ਤੇ ਸੱਭਿਆਚਾਰਕ ਪਹਿਚਾਣ ਦੇ ਆਧਾਰ ਤੇ ਭਾਰਤ ਦਾ ਵਿਰੋਧੀ ਰਾਸ਼ਟਰ, ਹਿੰਦੂਆਂ ਲਈ ਖਤਰਾ ਤੇ ਦੇਸ਼ ਦੇ ਦੁਸ਼ਮਣ ਦੇ ਰੂਪ ਵਿੱਚ ਪ੍ਰਚਾਰਿਆ ਜਾਏਗਾ ਤੇ ਨਾਰਾ ਵੀ ਕੁਝ ਇਹੋ ਜਿਹਾ ਹੀ ਹੋਏਗਾ, ਪੰਜਾਬ ਅਗੇਂਸਟ ਇੰਡੀਆ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਵਿੱਚ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨਾਲ ਸੰਬੰਧਿਤ ਪਗੜੀਆਂ ਵਾਲੇ ਤੇ ਨਾਮ ਪਿੱਛੇ ਸਿੰਘ ਵਾਲੇ ਸਾਰੇ ਹੀ ਦਮਨਕਾਰੀ ਰਾਸ਼ਟਰੀ ਨੀਤੀਆਂ ਰਾਹੀਂ ਪੂਰੀ ਤਰ੍ਹਾਂ ਇੱਕ ਰਾਸ਼ਟਰੀ ਪ੍ਰਣਾਲੀ ਅਧੀਨ ਲਿਆਂਦੇ ਜਾਣਗੇ। ਜੋ ਵੀ ਪੰਜਾਬ ਦੇ ਹੱਕ, ਇਨਸਾਫ ਤੇ ਸੱਚ ਦੀ ਗੱਲ ਕਰੇਗਾ, NSA ਜਾਂ ਹੋਰ ਦੇਸ਼ ਵਿਰੋਧੀ ਧਾਰਾਵਾਂ ਲਗਾਈਆਂ ਜਾਣਗੀ, ਜਿਸ ਦੀ ਤਾਜ਼ਾ ਉਦਾਹਰਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਰੂਪ 'ਚ ਦੇਖ ਰਹੇ ਹਾਂ, ਜਿਨ੍ਹਾਂ ਨੂੰ ਰਾਸ਼ਟਰੀ ਮੀਡੀਆ ਨੇ ਕਿਸ ਤਰ੍ਹਾਂ ਦੇਸ਼ ਵਿਰੋਧੀ ਪ੍ਰਚਾਰ ਕੇ ਸਿੱਖ ਕੌਮ ਦੇ ਅੱਖੀਂ ਘੱਟਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਭਵਿੱਖ ਵਿੱਚ ਇਹ ਧਾਰਾਵਾਂ ਹਰ ਇੱਕ ਹੱਕ ਸੱਚ ਦੀ ਗੱਲ ਕਰਨ ਵਾਲੇ ਪੰਜਾਬੀ ਉੱਪਰ ਖਾਸ ਕਰਕੇ ਸਿੱਖਾਂ ਤੇ ਆਮ ਹੀ ਲਗਾਈਆਂ ਜਾਣਗੀਆਂ। ਹੁਣ ਹਿੰਦ ਪੰਜਾਬ ਦੀ ਆਖਰੀ ਜੰਗ ਸ਼ੁਰੂ ਹੋਣ ਜਾ ਰਹੀ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤਿਆਰ ਬਰ ਤਿਆਰ ਖਾਲਸਾ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਹੋ ਕੇ ਜ਼ੁਲਮ ਤੇ ਜ਼ਾਲਮ ਦੇ ਖਾਤਮੇ ਲਈ ਅਰਦਾਸ ਬੇਨਤੀ ਕਰਕੇ ਮੈਦਾਨੇ ਜੰਗ ਵਿੱਚ ਆ ਜਾਵੋ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਜ਼ਰੂਰ ਫਤਿਹ ਬਖਸ਼ਣਗੇ। ਹੁਣ ਤੁਹਾਡੇ ਕੋਲ ਦੋ ਹੀ ਰਸਤੇ ਹਨ, ਚੋਣ ਤੁਸੀਂ ਖੁਦ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਖੂਬਸੂਰਤ ਐਨਾਲਿਸਿਸ ਹੈ। ਵੈਸੇ ਜੰਗ ਹਿੰਦ ਪੰਜਾਬ ਸ਼ੁਰੂ ਹੋ ਚੁੱਕਾ ਹੈ। ਜੂਨ ਦੇ ਪਹਿਲੇ ਹਫ਼ਤਿਆਂ ਐਲਾਨੀਆਂ ਜੰਗ ਦੇ ਥੱਲੇ ਹੁਣ ਉਸ ਜੰਗ ਦਾ ਫਾਈਨਲ ਕਰੋ ਜਾਂ ਮਰੋ ਜਿਹੜਾ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਹੁਣ ਉਸ ਮੁਕਾਮ ਦੇ ਉੱਤੇ ਇਹ ਲੜਾਈ ਪਹੁੰਚੀ ਹੈ। ਟੋਨੀ ਢੀਂਡਸਾ ਉਹਨਾਂ ਨੇ ਫਤਿਹ ਬੁਲਾਈ। ਪਰਦੇਸੀ ਜੀਵਾਤਮਾ ਕਹਿੰਦੇ ਨੇ ਬਾਹਰਲੇ ਮੁਲਕਾਂ ਦੇ ਯਹੂਦੀ ਇਜ਼ਰਾਈਲ ਦੀ ਹਮਾਇਤ ਕਰਦੇ ਹਨ, ਪਰ ਕੋਈ ਵੀ ਮੂਤ ਪੀਣਾ ਕੇਸਾਧਾਰੀ ਹਿੰਦੂ ਤੇ ਰੂਸੀ ਕਤੀੜੇ ਨਹੀਂ ਕਹਿੰਦੀ ਕਿ ਜਾ ਕੇ ਇਜ਼ਰਾਈਲ ਜਾ ਕੇ ਲੜੋ। ਜਿਵੇਂ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਖਾਲਿਸਤਾਨੀਆਂ ਨੂੰ ਇਹ ਤਾਨੇ ਮਾਰਦੇ ਨੇ। ਨਵਾਸ ਗੁੱਜਰ ਕਹਿੰਦੇ ਨੇ ਅਸਲਾਮ ਵਾਲੇਕਮ ਡਾਕਟਰ ਸਾਹਿਬ, ਆਲਵੇਜ਼ ਪ੍ਰੇ ਫॉर फ्री ਖਾਲਿਸਤਾਨ, ਆਵਰ ਨੇਬਰ, ਆਵਰ ਬ੍ਰਦਰ ਖਾਲਿਸਤਾਨ, ਜ਼ਿੰਦਾਬਾਦ। ਨਵਾਸ ਜੀ ਬਹੁਤ ਬਹੁਤ ਸ਼ੁਕਰੀਆ। ਫਿਰ ਪਰਦੇਸੀ ਜੀ ਵਾਤਮਾ ਕਹਿੰਦੇ ਨੇ ਵੈਸੇ ਬੜੀ ਇੰਟਰਸਟਿੰਗ ਆਈਡੀ ਹੈ ਇਹਨਾਂ ਦੀ। ਵੈਸੇ ਤਾਂ ਮੇਰੇ ਜੀੜਿਆ ਪਰਦੇਸੀ ਆ, ਸਾਰੇ ਅਸੀਂ ਪਰਦੇਸੀ ਹਾਂ। ਡਾਕਟਰ ਸਾਹਿਬ ਜਦੋਂ ਚੀਨ ਭਾਰਤ ਤੇ ਮਿਆਂਮਾਰ ਵਾਲੇ ਮੁਸਲਮਾਨਾਂ ਦੀ ਛਿੱਤਰ ਪਰੇਡ ਕਰਦੇ, ਕੋਈ 57 ਦੇਸ਼ਾਂ ਵਾਲੇ ਮੁਸਲਮਾਨ ਨਹੀਂ ਬੋਲਦਾ। ਜਦੋਂ ਭਾਰਤ ਵਿੱਚ ਸਿੱਖਾਂ ਦੀ ਛਿੱਤਰ ਪਰੇਡ ਹੁੰਦੀ ਹੈ ਤਾਂ ਕੋਈ ਮੁਸਲਮਾਨ ਦੇਸ਼ ਨਹੀਂ ਬੋਲਦਾ। ਅਫਗਾਨਿਸਤਾਨ ਨੇ ਸਿੱਖ ਖਤਮ ਕਰ ਦਿੱਤੇ ਪਰ ਕੋਈ ਮੁਸਲਮਾਨ ਦੇਸ਼ ਨਹੀਂ ਬੋਲਿਆ। ਹੁਣ ਇਜ਼ਰਾਈਲ ਨੇ ਮੁਸਲਮਾਨਾਂ ਦੀ ਛਿੱਤਰ ਪਰੇਡ ਸ਼ੁਰੂ ਕੀਤੀ ਤਾਂ ਸਾਰੇ ਭੜਕ ਉੱਠੇ। ਸਿੱਖਾਂ ਕੋਲ ਕੋਈ ਦੇਸ਼ ਨਹੀਂ ਪਰ ਵਿੱਚ ਟੰਗ ਫਸਾਈ ਜਾਂਦੇ। ਸਿੱਖਾਂ ਨੂੰ ਜ਼ਰੂਰ ਅਮਰੀਕਾ ਪੱਖੀ ਰਹਿਣਾ ਚਾਹੀਦਾ। ਪਰਦੇਸੀ ਜੀ ਵਾਤਮਾ ਜੀ, ਤੁਹਾਡੀ ਵੀ ਸੋਚ ਇੱਕ ਪਾਸੜ ਹੈ। ਅਸੀਂ ਪਹਿਲਾਂ ਹੀ ਅਮਰੀਕਾ ਪੱਖੀ ਹਾਂ। ਜੇ ਅਮਰੀਕਾ ਦਾ ਇਹੀ ਹੈ ਕਿ ਭਾਈ ਇਹਨਾਂ ਨੇ ਫੈਸਲਾ ਤਾਂ ਇਹੀ ਕੀਤਾ ਕਿ 2 ਨੇਸ਼ਨ ਸੋਲਿਊਸ਼ਨ ਹੈ, ਸੋ ਇਸ ਲਈ ਅਸੀਂ ਹਾਮੀ ਹਾਂ। ਨਾ ਤੁਸੀਂ ਉਹਨਾਂ ਨੂੰ ਉੱਥੋਂ ਉਜਾੜ ਸਕਦੇ ਹੋ, ਨਾ ਜਿਨ੍ਹਾਂ ਦਾ ਘਰ ਸੀ ਫਲਸਤੀਨੀ ਉਹਨਾਂ ਨੂੰ ਬੇਘਰੇ ਕਰ ਸਕਦੇ ਹੋ। ਸੋ ਇਹ ਕੋਈ ਮਜ਼ਹਬੀ ਲੜਾਈ ਨਹੀਂ ਹੈ ਔਰ ਇਸ ਲਈ ਸਾਨੂੰ ਸਾਡੇ ਸਟੈਂਡ ਤੇ ਹੀ ਰਹਿਣਾ ਚਾਹੀਦਾ ਹੈ। ਜਿੱਥੇ ਅਸੀਂ ਆਪਣੇ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਹਾਂ, ਉੱਥੇ ਅਸੀਂ ਜਦੋਂ ਕਸ਼ਮੀਰੀਆਂ, ਨਾਗਿਆਂ, ਫਲਸਤੀਨੀਆਂ ਜਾਂ ਦੂਸਰਿਆਂ ਦੀ ਵੀ ਗੱਲ ਕਰਦੇ ਹਾਂ, ਅਸੀਂ ਆਪਣੇ ਕਾਜ਼ ਨੂੰ ਇੰਟਰਨੈਸ਼ਨਲਾਈਜ਼ ਵੀ ਕਰ ਰਹੇ ਹੁੰਦੇ ਹਾਂ। ਅਦਰਵਾਈਜ਼ ਇਹ ਸਾਰੇ ਵੱਡੇ ਮੇਲੇ ਦੇ ਵਿੱਚ ਤੁਸੀਂ ਇਕੱਲੇ ਆਪਣੀ ਤੂਤਨੀ ਵਜਾਓ, ਤੁਹਾਨੂੰ ਵੀ ਦੇਖਣਾ ਪੈਂਦਾ ਵੀ ਤੁਸੀਂ ਕਿਸ ਪ੍ਰਸੰਗ ਦੇ ਵਿੱਚ ਰੈਲੇਵੈਂਟ ਹੁੰਦੇ ਹੋ। ਔਰ ਜਸਪੀਰ ਸਿੰਘ ਕਹਿੰਦੇ ਨੇ ਪੰਜਾਬ ਹੱਲ ਖਾਲਿਸਤਾਨ, ਰੋਡ ਮੈਪ ਰੈਫਰੈਂਡਮ, ਬਿਲਕੁਲ ਠੀਕ ਫਰਮਾਇਆ ਸਰ ਜਸਪੀਰ ਸਿੰਘ ਜੀ ਨੇ। ਸੋਹਣ ਸਿੰਘ ਮਾਲ ਔਰ ਦੀਪ ਸਿੰਘ ਉਹਨਾਂ ਨੇ ਵੀ ਕਾਮੈਂਟ ਕੀਤਾ ਔਰ ਉਹਨਾਂ ਨੇ ਕਿਹਾ ਜਦੋਂ ਖਾਲਸੇ ਦਾ ਰਾਜ ਆਇਆ ਫਿਰ ਹਰ ਜ਼ੁਲਮ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦੇਵਾਂਗੇ। ਹਾਲਾਂ ਉਹਨਾਂ ਨੇ ਈਡੀਐਮ ਦਾ ਦੁਆਬੇ ਦਾ ਯੂਜ਼ ਕੀਤਾ ਪਰ ਉਹਦੇ 'ਚ ਅਸੀਂ ਨਹੀਂ ਜਾਂਦੇ ਕਿ ਖਾਲਸਾ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਇਨਸਾਫ ਦੇ ਲਈ, ਸੱਚ ਹੱਕ ਇਨਸਾਫ ਦਾ ਪਹਿਰੇਦਾਰ ਵੀ, ਹਾਫਜ਼ ਵੀ ਔਰ ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਹੋ ਕੇ ਦੁਨੀਆ ਦੇ ਵਿੱਚ ਹਲੇਮੀ ਰਾਜ ਦੇ ਕਨਸੈਪਟ ਨੂੰ ਲਾਗੂ ਕਰਨ ਵਾਲਾ ਹੋਏਗਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਰਸ਼ਨ ਆ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।